ਇੰਡਸਟਰੀ ਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। 21 ਮਈ 2022 ਦੋਸਤੋ ਬੜੀ ਤਰੀਕ ਅਹਿਮ ਹੈ। ਇਸ ਵੀਕਐਂਡ ਇਸ ਸ਼ਨੀਵਾਰ ਨੂੰ ਇਲੈਕਸ਼ਨਸ ਹੋਣ ਜਾ ਰਹੀਆਂ ਫੈਡਰਲ ਇਲੈਕਸ਼ਨਸ ਆਸਟ੍ਰੇਲੀਆ ਦੀਆਂ। ਤੇ ਇਹਨਾਂ ਇਲੈਕਸ਼ਨਸ ਦੇ ਦੁਆਰਾ ਅਸੀਂ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਚੁਣਨਾ ਤੇ ਪ੍ਰਾਈਮ ਮਿਨਿਸਟਰ ਚੁਣਨਾ ਬੜਾ ਅਹਿਮ ਹੋ ਜਾਂਦਾ। ਗੌਰਮੈਂਟ ਬਣਾਉਣੀ ਬੜੀ ਅਹਿਮ ਹੋ ਜਾਂਦੀ ਆ ਇਸ ਬਣਾ ਦੇ ਉੱਤੇ ਕਿ ਖਾਸ ਤੌਰ ਦੇ ਉੱਤੇ ਪੋਲਿਸੀਜ਼, ਕਿਉਂਕਿ ਸਾਰੀ ਦੁਨੀਆ ਇੱਕ ਗਲੋਬ ਬਣ ਚੁੱਕੀ ਹੈ। ਉਹਦੇ ਵਿੱਚ ਹਰ ਇੱਕ ਬੰਦਾ ਆਪਣੀ ਵੋਟਿੰਗ ਦੇ ਜ਼ਰੀਏ ਹਿੱਸਾ ਪਾ ਸਕਦਾ, ਆਪਣੀ ਸੋਚ ਗੌਰਮੈਂਟ ਤੱਕ, ਯਾਨੀ ਗੌਰਮੈਂਟ ਜਿਹੜਾ ਇੱਕ ਜ਼ਰੀਆ ਬਣ ਸਕਦੀ ਆ ਤੁਹਾਡੀ ਸੋਚ ਨੂੰ ਇਸ ਦੇਸ਼ ਦੇ ਵਿੱਚ ਅਪਲਾਈ ਕਰਨ ਦੇ ਲਈ। ਤੇ ਦੋਸਤੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਪੋਲੀਟੀਕਲ ਇੱਥੇ ਦਾ ਸਟਰਕਚਰ ਆ ਕਿਸ ਤਰੀਕੇ ਦੇ ਨਾਲ ਕੰਮ ਕਰਦਾ, ਤੇ ਨਾਲ ਦੀ ਨਾਲ ਅੱਜ ਅਸੀਂ ਲੇਬਰ ਪਾਰਟੀ ਜਿਹੜੀ ਕਿ ਆਸਟ੍ਰੇਲੀਆ ਦੀ ਸਭ ਤੋਂ ਪੁਰਾਣੀ ਪਾਰਟੀ ਆ, ਯੂਨੀਅਨ ਪਾਰਟੀ ਦੇ ਤੌਰ ਦੇ ਉੱਤੇ ਵੀ ਇਹਨੂੰ ਜਾਣਿਆ ਜਾਂਦਾ, ਵਰਕਰਸ ਦੇ ਰਾਈਟਸ ਦੇ ਬਾਰੇ, ਉਹਦੇ ਬਾਰੇ ਗੱਲਾਂ ਕਰਾਂਗੇ ਅਸੀਂ। ਤੇ ਬ੍ਰਿਸਬੇਨ ਦੀਆਂ ਦੋ ਮਸ਼ਹੂਰ ਹਸਤੀਆਂ, ਬੜੀਆਂ ਸਟਰੋਂਗ ਹਸਤੀਆਂ ਸਾਡੇ ਦਰਮਿਆਨ ਨੇ, ਉਹਨਾਂ ਤੋਂ ਅਸੀਂ ਗੱਲਬਾਤ ਕਰਾਂਗੇ। ਪਰ ਇਸ ਪ੍ਰੋਗਰਾਮ ਨੂੰ ਕਰਨ ਤੋਂ ਪਹਿਲਾਂ ਇਹ ਮੈਂ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ ਕਿ ਇਸ ਪ੍ਰੋਗਰਾਮ ਤੋਂ ਪਹਿਲਾਂ 10 ਜਾਂ 15 ਦੋਸਤਾਂ ਨੂੰ ਮੈਂ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੀ ਰਿਸਪੌਂਸ ਹੈਗਾ, ਕਿ ਤੁਸੀਂ ਕਿਸ ਪਾਰਟੀ ਨੂੰ, ਲਿਬਰਲ, ਲੇਬਰ ਜਾਂ ਗ੍ਰੀਨ ਪਾਰਟੀ ਜਾਂ ਵਨ ਨੇਸ਼ਨ ਪਾਰਟੀ ਜਾਂ ਹੋਰ ਪਾਰਟੀਜ਼ ਜਾਂ ਇੰਡੀਪੈਂਡੈਂਟ, ਤੁਸੀਂ ਕਿਹਨੂੰ ਜ਼ਿਆਦਾਤਰ ਤਰਜੀਹ ਦਿੰਦੇ ਹੋ ਵੋਟਿੰਗ ਕਰਨ ਦੇ ਲਈ। ਵੈਸੇ ਤਾਂ ਇਹ ਇੱਕ ਹਰ ਇੱਕ ਬੰਦੇ ਦਾ ਆਪਣਾ ਆ, ਵੈਸੇ ਸਿਰਫ ਇੱਕ ਸਰਵੇ ਦੇ ਤੌਰ ਦੇ ਉੱਤੇ। ਤੇ ਉਹਨਾਂ ਦੇ ਵਿੱਚੋਂ 10 ਜਾਂ 15, ਮੈਂ ਗਿਣਤੀ ਸ਼ਾਇਦ 10 ਤੋਂ 15 ਦੇ ਵਿਚਕਾਰ ਆ, ਤੇ ਉਹਨਾਂ ਦੇ ਵਿੱਚੋਂ ਸਭ ਨੇ ਇਹ ਗੱਲ ਕਹੀ ਕਿ ਜਿੱਥੇ ਤੂੰ ਕਹੇਂਗਾ ਉੱਥੇ ਅਸੀਂ ਵੋਟ ਪਾ ਦਾਂਗੇ। ਇਹ ਇੱਕ ਬਹੁਤ ਹੀ ਮਾੜੀ ਗੱਲ ਹੈ ਡੈਮੋਕ੍ਰੇਸੀ ਦੇ ਵਿੱਚ। ਡੈਮੋਕ੍ਰੇਸੀ ਦੇ ਵਿੱਚ ਕਿਸੇ ਦੇ ਕਹੇ ਦੇ ਉੱਤੇ ਵੋਟ ਨਹੀਂ ਪਾਈ ਜਾਂਦੀ। ਪਰ ਇਹਦੇ ਵਿੱਚ ਇੱਕ ਇਹਦਾ ਪੱਖ ਇਹ ਵੀ ਹੈਗਾ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਜ਼ਰੂਰ ਹਾਂ, ਪਰ ਪੋਲੀਟੀਕਲ ਤੌਰ ਦੇ ਉੱਤੇ ਸਾਡੀ ਹਿੱਸੇਦਾਰੀ ਬਹੁਤੀ ਨਹੀਂ। ਅਸੀਂ ਇੰਡੀਆ ਦੇ ਵਿੱਚ ਗੌਰਮੈਂਟ ਕੀ ਕਰਦੀ ਆ ਉਹਦੇ ਬਾਰੇ ਤਾਂ ਜਾਣੂ, ਜਾਂ ਉਹਦੇ ਵਿੱਚ ਅਸੀਂ ਦਿਲਚਸਪੀ ਰੱਖਦੇ ਹਾਂ, ਪਰ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ ਆ ਉਹਦੇ ਬਾਰੇ ਅਸੀਂ ਜਾਣਕਾਰੀ ਨਹੀਂ ਰੱਖਦੇ। ਤੇ ਅੱਜ ਅਸੀਂ ਲੇਬਰ ਪਾਰਟੀ ਦੇ ਬਾਰੇ, ਉਹਨਾਂ ਦੀਆਂ ਪੋਲਿਸੀਜ਼ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤਾਂ ਕਿ ਸਾਡੇ ਦਰਸ਼ਕਾਂ ਤੱਕ ਲੇਬਰ ਪਾਰਟੀਜ਼ ਦੀਆਂ ਪੋਲਿਸੀਜ਼ ਪਹੁੰਚ ਸਕਣ। ਤੇ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਆਏ ਹੋਏ ਨੇ ਪ੍ਰਨਾਮ ਹੇਅਰ ਜੀ, ਸਰਦਾਰ ਪ੍ਰਨਾਮ ਸਿੰਘ ਹੇਅਰ ਜੀ, ਤੁਹਾਡਾ ਸਵਾਗਤ ਹੈ। ਤੇ ਸਰਦਾਰ ਪ੍ਰਨਾਮ ਸਿੰਘ ਹੇਅਰ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਖਾਸ ਤੌਰ ਦੇ ਉੱਤੇ ਜਿਹੜਾ ਆਸਟ੍ਰੇਲੀਅਨ ਇੰਡੀਅਨ ਹੈਰੀਟੇਜ ਵਾਰ ਕਮੇਟੀ ਆ ਉਹਦੇ ਟ੍ਰੇਜ਼ਰ ਹੈਗੇ ਨੇ। ਸਿੱਖ ਮਸਲਿਆਂ ਦੇ ਉੱਤੇ ਆਪਣੀ ਰਾਏ ਬੇਵਾਕੀ ਦੇ ਨਾਲ ਰੱਖਦੇ ਨੇ। ਗੁਰਦੁਆਰਾ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਨੇ ਹੁਣ ਤੱਕ। ਰੀਅਲ ਸਟੇਟ ਦਾ ਬਿਜ਼ਨਸ ਕਰਦੇ ਨੇ, ਤੇ ਨਾਲ ਦੀ ਨਾਲ ਇਹਨਾਂ ਨੇ ਇੱਕ ਇੰਡੀਅਨ ਕੌਂਸਲ ਆਫ ਕੁਈਨਜ਼ਲੈਂਡ ਉਹ ਵੀ ਬਣਾਈ ਹੈ, ਤੇ ਉਹਦੇ ਇਹ ਪ੍ਰੈਜ਼ੀਡੈਂਟ ਵੀ ਹੈਗੇ ਨੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਦੂਜੇ ਮਹਿਮਾਨ ਨੇ ਅਲੀ ਕਾਦਰੀ ਸਾਹਿਬ। ਅਲੀ ਕਾਦਰੀ ਸਾਹਿਬ ਵੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਇਸਲਾਮਿਕ ਸਕੂਲ ਆਫ ਬ੍ਰਿਸਬੇਨ ਉਹਨਾਂ ਦੇ CEO ਨੇ ਹੈਗੇ, ਤੇ ਮੁਸਲਿਮ ਕਮਿਊਨਿਟੀ ਦੇ ਸਪੋਕਸਮੈਨ ਵੀ ਹੈਗੇ ਨੇ ਅਲੀ ਕਾਦਰੀ ਸਾਹਿਬ। ਇਸ ਤੋਂ ਇਲਾਵਾ ਇੱਥੇ ਵੱਖ-ਵੱਖ ਜਿਹੜੇ ਚੈਨਲ ਚੱਲਦੇ ਨੇ ਸਰਕਾਰੀ, ਉਹਨਾਂ ਦੇ ਵਿੱਚ ਵੀ ਜਿਹੜੀ ਆਪਣੀ ਰਾਏ ਜਿਹੜੀ ਬਵਾਕੀ ਦੇ ਨਾਲ ਰੱਖਦੇ ਨੇ, ਤੇ ਇਹਨਾਂ ਨੂੰ ਬੁਲਾਇਆ ਜਾਂਦੇ ਨੇ। ਕਰੰਟ ਅਫੇਅਰਸ ਦੇ ਮਸਲਿਆਂ ਦੇ ਉੱਤੇ ਬਹੁਤ ਸਟਰੋਂਗ ਜਿਹੜੀ ਇਹਨਾਂ ਦੀ ਐਬਿਲਿਟੀ ਹੈਗੀ ਆ। ਤੇ ਅਲੀ ਕਾਦਰੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਭਾਜੀ ਜੀ। ਤੇ ਦੋਸਤੋ ਚਲੋ ਅੱਜ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰਨਾਮ ਹੈ ਜੀ, ਤੁਹਾਡੇ ਤੋਂ ਇਹ ਗੱਲ ਸ਼ੁਰੂ ਕਰਦੇ ਹਾਂ। ਰੀਅਲ ਸਟੇਟ ਬਿਜ਼ਨਸ ਦੇ ਨਾਲ ਤੁਸੀਂ ਜੁੜੇ ਹੋਏ ਹੋ। ਰੀਅਲ ਸਟੇਟ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ। ਜੇ ਅਸੀਂ ਗੱਲ ਕਰੀਏ ਕਿ ਜਦੋਂ ਅਸੀਂ ਇੱਥੇ ਆਉਂਦੇ ਹਾਂ, ਪਹਿਲਾਂ ਤਾਂ ਹੁੰਦਾ ਕਿ PR ਅਸੀਂ ਲੈ ਲਈਏ। PR ਜਦੋਂ ਹੁੰਦੇ ਆ, ਸਿਟੀਜ਼ਨਸ਼ਿਪ ਹੋ ਜਾਂਦੇ ਆ, ਤੇ ਉਸ ਤੋਂ ਬਾਅਦ ਅਗਲਾ ਸਾਡਾ ਹੁੰਦਾ ਕਿ ਅਸੀਂ ਹੁਣ ਘਰ ਲੈਣਾ। ਤੇ ਖਾਸ ਤੌਰ ਦੇ ਉੱਤੇ ਪਿਛਲੇ ਅਸੀਂ 3-4 ਸਾਲ ਦੇ ਵਿੱਚ ਦੇਖਿਆ ਕਿ ਇੱਥੇ ਦੇ ਜਿਹੜੀ ਰੀਅਲ ਸਟੇਟ ਦੇ ਵਿੱਚ ਬਹੁਤ ਵੱਡੀ ਚੇਂਜ ਆਈ ਆ। ਪ੍ਰਾਈਸਿਸ ਦੇ ਮਾਮਲੇ ਦੇ ਵਿੱਚ ਜਿਹੜਾ ਫਸਟ ਹੋਮ ਬਾਇਰ ਆ ਉਹਦੇ ਲਈ ਤਾਂ ਬਹੁਤ ਜ਼ਿਆਦਾ ਕਠਿਨਾਈਆਂ ਦਾ ਜਿਹੜਾ ਸਾਹਮਣਾ ਕਰਨਾ ਪਿਆ। ਇੰਟਰਸਟ ਰੇਟ ਵੀ ਪਿਛਲੇ ਦਿਨਾਂ ਦੇ ਵਿੱਚ ਵਧਿਆ। ਕੀ ਸੋਚ ਰੱਖਦੇ ਹੋ ਕਿ ਜੇ ਇਹ ਕੇਸ ਬਿਨਾਂ ਦੇ ਕਰਕੇ ਹੋਇਆ, ਤੇ ਪੋਲੀਟੀਕਲ ਤੌਰ ਦੇ ਉੱਤੇ ਜੇ ਲੇਬਰ ਪਾਰਟੀ ਆਉਂਦੀ ਹੈ, ਕੀ ਉਹ ਕੁਛ ਤੁਹਾਨੂੰ ਰੈਸਕਿਊ ਕਰ ਸਕਦੀ ਹੈ ਜਿਹੜੇ ਆਮ ਤੌਰ 'ਤੇ ਫਸਟ ਹੋਮ ਬਾਇਰ ਹੈਗੇ ਨੇ? ਦਲਜੀਤ ਜੀ, ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵਾ। ਔਰ ਰੀਅਲ ਸਟੇਟ ਇੰਡਸਟਰੀ ਨੇ ਪਿਛਲੀ ਵਾਰੀ ਜੋ ਵੀ ਆਪਣੇ ਜਿਹੜੇ 3 ਸਾਲ ਪਹਿਲਾਂ ਫੈਡਰਲ ਇਲੈਕਸ਼ਨ ਹੋਏ ਸੀ ਨਾ, ਉਹਦਾ ਇੱਕ ਰੀਅਲ ਸਟੇਟ ਦਾ ਕੁਐਸਚਨ ਬਹੁਤ ਵੱਡਾ ਸੀ ਮੁੱਦਾ, ਕਿ ਜਿਹੜਾ ਕਿ ਲੇਬਰ ਪਾਰਟੀ ਨੂੰ ਬਹੁਤ ਮਹਿੰਗਾ ਪਿਆ ਸੀ, ਕਿ ਨੈਗੇਟਿਵ ਗੀਅਰਿੰਗ। ਉਹਨਾਂ ਨੈਗੇਟਿਵ ਗੀਅਰਿੰਗ ਦੇ ਮੁੱਦੇ ਦੇ ਅਗੇਂਸਟ ਲਿਬਰਲ ਪਾਰਟੀ ਨੇ ਚੰਗੀ ਹਵਾ ਚਲਾ ਕੇ ਪੂਰੀ ਇੱਕ ਮੁਹਿੰਮ ਵੱਢੀ ਸੀ। ਉਹਨਾਂ ਨੇ ਜਿਹੜੀ ਨੈਗੇਟਿਵ ਗੀਅਰਿੰਗ ਖਤਮ ਕਰਨ ਲੱਗੇ ਸੀ, ਤੇ ਲੋਕੀ ਡਰ ਗਏ ਸੀ ਜਿਨ੍ਹਾਂ ਕੋਲ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਹ ਹੈ ਕਿ ਮਾਈਗਰੈਂਟ ਕਮਿਊਨਿਟੀ ਛੱਡਿਆ ਜਾਂ ਦੂਜੇ ਹਰ ਇੱਕ ਕੋਲ 1-1, 2-2 ਪ੍ਰਾਪਰਟੀਆਂ, ਜਿਹੜਾ ਕੋਈ ਵੀ ਜੋਬ ਕਰਦਾ, ਕੋਈ ਵੀ ਕਰਦਾ, ਪ੍ਰਾਪਰਟੀਆਂ ਘਰ ਖਰੀਦਣੇ ਪਹਿਲਾਂ ਹੁੰਦਾ, ਜਿੱਦਾਂ ਤੁਸੀਂ ਦੱਸ ਰਹੇ ਸੀ ਪਹਿਲਾਂ ਸਾਡੀ ਜੋਬ ਹੁੰਦੀ ਵੀ ਆਪਣਾ ਰਹਿਣ ਲਈ ਘਰ ਹੋਈਏ,
ਜਦੋਂ ਰਹਿਣ ਲਈ ਲੈ ਲਿਆ ਫਿਰ ਇੱਕ ਅੱਧਾ ਇਨਵੈਸਟਮੈਂਟ ਲਈ ਲੈ ਲੈਂਦੇ ਆ। ਜੀ ਉਹ ਨੈਗੇਟਿਵ ਗੇਅਰਿੰਗ ਹੁੰਦੀ ਆ ਕਿ ਟੈਕਸ ਬਚਾਉਂਦੀ ਆ। ਜੀ ਉਹ ਲੇਬਰ ਨੂੰ ਬੜੀ ਮਹਿੰਗੀ ਪਈ ਸੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ। ਜੀ ਉਹ ਸਿਰਫ ਇਹਨਾਂ ਦੇ ਅਗੇਂਸਟ ਚੱਲ ਗਈ ਸੀ ਉਹੀ ਮੁਹਿੰਮ। ਤੇ ਉਹ ਐਰਕਾਂ ਦੀਆਂ ਪਾਲਿਸੀਆਂ ਜਦੋਂ ਵੇਖੀਏ, ਜਿਹੜੀਆਂ ਐਰਕਾਂ ਇਹਨਾਂ ਦੇ ਪ੍ਰੋਮਿਸ ਹੋਏ ਆ ਦੋਵਾਂ ਪਾਰਟੀਆਂ ਦੇ, ਦੋਵਾਂ ਪਾਰਟੀ ਲਿਬਰਲ ਦੀ ਮੈਂ ਗੱਲ ਕਰਦਾ, ਲਿਬਰਲ ਨੇ ਐਰਕਾਂ ਪ੍ਰੋਮਿਸ ਕਰ ਦਿੱਤਾ ਹੈ ਕਿ ਅਸੀਂ ਤੁਹਾਨੂੰ ਜਿਹੜੀ ਤੁਹਾਡੀ ਸੁਪਰ ਐਨੂਏਸ਼ਨ ਆ ਉਹਦੇ ਵਿੱਚੋਂ ਤੁਸੀਂ ਪੈਸੇ ਕਢਾ ਲਓ। ਪੈਸੇ ਕਢਾ ਕੇ $50,000 ਤੁਸੀਂ ਐਜ਼ ਅ ਡਿਪੋਜ਼ਿਟ ਯੂਜ਼ ਕਰ ਸਕਦੇ ਜੇ ਸੁਪਰ ਐਨੂਏਸ਼ਨ ਦੇ ਵਿੱਚੋਂ। ਉਹਦੀਆਂ ਸ਼ਰਤਾਂ ਫਾਈਨ ਪ੍ਰਿੰਟ ਦੇ ਵਿੱਚ ਵੇਖੋ, 50,000 ਕਢਾਓਗੇ ਤੇ 50,000 ਜਾਂ ਉਸ ਤੋਂ ਵੱਧ ਸੁਪਰ ਐਨੂਏਸ਼ਨ 'ਚ ਬੈਲੈਂਸ ਵੀ ਰੱਖਣਾ ਪਊਗਾ ਜੀ। ਯਾਨੀ ਜਿਨ੍ਹਾਂ ਦੇ ਕੋਲ $1,00,000 ਹੈਗਾ ਆ ਉਹੀ ਕਢਾ ਸਕਦਾ। $1,00,000 ਸੁਪਰ ਐਨੂਏਸ਼ਨ ਇਕੱਠੀ ਕਰਨ ਲਈ ਤੁਸੀਂ ਆਪ ਸੋਚੋ ਕਿ ਕਿੰਨਾ ਟਾਈਮ ਲੱਗ ਜਾਊਗਾ। ਇਹ ਤੇ 1 ਜਾਂ 2 ਸਾਲਾਂ 'ਚ ਹੈ ਨਹੀਂ, ਉਹਨੂੰ 10-20 ਸਾਲ ਲੱਗਣਗੇ $1,00,000 ਸੁਪਰ ਐਨੂਏਸ਼ਨ ਇਕੱਠੀ ਕਰਨ ਲਈ ਜੀ। ਆਮ ਜਿਹੜਾ ਲੇਬਰ ਕਲਾਸ ਬੰਦਾ ਵਾ ਜਾਂ ਕੋਈ ਮਾਈਗ੍ਰੈਂਟ ਕਮਿਊਨਿਟੀ ਆ, 10-20 ਸਾਲਾਂ ਦੇ ਵਿੱਚ ਜੇ ਉਹਦੇ ਕੋਲ ਵੈਸੇ $1,00,000 ਸੁਪਰ ਐਨੂਏਸ਼ਨ ਦੇ ਵਿੱਚ ਆ ਤੇ ਉਹ ਵੈਸੇ ਹੀ ਘਰ ਅਫੋਰਡ ਕਰ ਸਕੂਗਾ। ਉਹਦੇ ਵਿੱਚ ਕੋਈ ਉਹਦਾ ਕੋਈ ਇਹਨਾਂ ਦੇ ਦਿੱਤੀ ਹੈ ਪਾਲਿਸੀ ਇਸ ਹਿਸਾਬ ਨਾਲ ਕਿ ਕਿਸੇ ਵੀ, ਮੇਰੇ ਹਿਸਾਬ ਨਾਲ ਲਿਬਰਲ ਦੀ ਪਾਲਿਸੀ ਨਾਲ ਕਿਸੇ ਵੀ ਮਾਈਗ੍ਰੈਂਟ ਜਾਂ ਸਾਡੀ ਜਿਹੜੇ ਕਿ ਫਸਟ ਹੋਮ ਬਾਇਰ ਆ ਉਹਨਾਂ ਨੂੰ ਬੈਨੀਫਿਟ ਨਹੀਂ ਹੋਣ ਵਾਲਾ। ਰਿਗਾਰਡਲੈਸ ਹੁਣ ਕੰਪੇਅਰ ਕਰ ਲਓ ਤੁਸੀਂ, ਲੇਬਰ ਦੀ ਪਾਲਿਸੀ ਹੈ, ਲੇਬਰ ਨੇ ਉਹੀ ਇੰਟਰੋਡਿਊਸ ਕਰ ਦਿੱਤਾ ਹੈ ਕਿ ਅਸੀਂ 60-40 ਦੀ ਪਾਲਿਸੀ, ਗੌਰਮੈਂਟ ਤੁਹਾਨੂੰ ਸਪੋਰਟ ਕਰੂਗੀ ਜੇ ਤੁਹਾਡੇ 90,000 ਇਨਕਮ ਹੈ, ਸਿੰਗਲ ਇਨਕਮ ਜੇ, ਜਾਂ ਤੁਸੀਂ ਫੈਮਿਲੀ ਦੇ ਵਿੱਚ $120,000 ਇਨਕਮ ਆ ਤੇ ਲੇਬਰ ਤੁਹਾਡੇ ਵਿੱਚੋਂ ਲੇਬਰ ਔਨ ਗੌਰਮੈਂਟ ਔਨ ਕਰੂਗੀ ਉਹਦੀ 40%, ਤੁਸੀਂ ਕਰੋਗੇ 60%। ਅੱਛਾ, ਉਹਦਾ ਸ਼ੇਅਰ ਤੇ ਹੋਊਗਾ ਪਰ ਉਹ ਇਨੀਸ਼ੀਏਟ ਗੁੱਡ ਸਟਾਰਟ ਹੋਊਗਾ ਕਿ ਉਹਦਾ ਵਾਸਤੇ ਤੁਹਾਨੂੰ ਡਿਪੋਜ਼ਿਟ ਵੀ ਘੱਟ ਦੇਣਾ ਪਊਗਾ, ਗੌਰਮੈਂਟ ਦੇ ਵਿੱਚ ਹੋਊਗਾ ਪਰ ਉਹ ਇੱਕ ਤਰੀਕੇ ਨਾਲ ਗੁੱਡ ਸਟਾਰਟ ਆ, ਉਹ ਬੈਨੀਫਿਟ ਮਿਲਣਾ ਹੈ ਫਸਟ ਹੋਮ ਬਾਇਰ ਨੂੰ ਤੇ ਖਾਸ ਕਰਕੇ ਉਹਦਾ ਬੈਨੀਫਿਟ ਬਹੁਤ ਮਿਲੂਗਾ। ਇੱਥੋਂ ਹੀ ਤੁਸੀਂ ਜੱਜਮੈਂਟ ਕਰ ਲਓ ਕਿ ਕਿਹੜੀ ਪਾਲਿਸੀ, ਕਿਹੜੇ ਪਾਰਟੀਆਂ ਦੀਆਂ ਪਾਲਿਸੀਆਂ ਵਧੀਆ ਵਾ। ਇਹਦੇ ਵਿੱਚ ਇਹ ਨਹੀਂ ਕਿ ਮੈਂ ਕਹਿ ਰਿਹਾ ਕਿ ਸਾਰਾ ਕੁਝ ਲੇਬਰ ਪਾਰਟੀ ਦਾ ਬਹੁਤ ਵਧੀਆ ਵਾ, ਪਰ ਇੱਕ ਉਦਾਹਰਨ ਦਿੱਤੀ ਹੈ ਕਿ ਰੀਅਲ estate ਦੇ ਵਿੱਚ ਇਹ ਪਾਰਟੀ, ਲੇਬਰ ਪਾਰਟੀ ਨੇ ਆਮ ਲੋਕਾਂ ਨੂੰ ਸਹੂਲਤ ਦੇਣ ਲਈ ਕਿੰਨਾ ਵਧੀਆ ਇਹ ਫੈਸਲਾ ਵਾ। ਔਰ ਜਿਹੜਾ ਕਿ ਖਾਸ ਕਰਕੇ ਫਸਟ ਹੋਮ ਬਾਇਰ, ਖਾਸ ਕਰਕੇ ਮਾਈਗ੍ਰੈਂਟ ਕਮਿਊਨਿਟੀ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਮਿਲੂਗਾ। ਲਿਬਰਲ ਦੀ ਪਾਲਿਸੀ ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ, ਕੋਈ ਖਾਸ ਉਹਦੇ ਵਿੱਚੋਂ ਕੋਈ ਉਹ ਦੇ ਦਿੱਤਾ, ਥਰੂ ਦੇ ਪਹੁੰਚ ਦਿੱਤੇ ਆ, ਪਰ ਉਹਦਾ ਬੈਨੀਫਿਟ ਮਿਲਣਾ ਨਹੀਂ ਕਿਸੇ ਨੂੰ, ਉਹਦੇ ਵਾਸਤੇ ਕੁਆਲੀਫਾਈ ਨਹੀਂ ਕਰ ਰਹੇ ਤੁਸੀਂ ਜੀ। ਬਿਲਕੁਲ, ਇੱਕ ਤੁਹਾਡੀ ਇਹ ਗੱਲ ਮੈਨੂੰ ਚੰਗੀ ਲੱਗੀ, ਤੁਸੀਂ ਆਪ ਹੀ ਕਹਿਤਾ ਕਿ ਲੇਬਰ ਪਾਰਟੀ ਬਿਲਕੁਲ ਦੁੱਧ ਧੋਤੀ ਨਹੀਂ, ਉਹਦੇ ਵਿੱਚ ਵੀ ਪ੍ਰੋਬਲਮਸ ਹੋਣਗੀਆਂ, ਪਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੀ ਰਾਏ ਰੱਖੀ ਆ। ਤੇ ਖੈਰ ਰੀਅਲ estate ਦੇ ਬਾਅਦ ਹੁਣ ਆਪਾਂ ਅਲੀ ਕਾਦਰੀ ਸਾਹਿਬ ਕੋਲ ਚੱਲਦੇ ਹਾਂ। ਅਲੀ ਕਾਦਰੀ ਸਾਹਿਬ, ਤੁਸੀਂ CEO ਇਸਲਾਮਿਕ ਸਕੂਲ ਆਫ ਬ੍ਰਿਸਬੇਨ ਦੇ ਤੇ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਹੋ, ਇਸ ਕਰਕੇ ਮੇਰਾ ਸਵਾਲ ਜਿਹੜਾ ਆ ਤੁਹਾਡੇ ਨਾਲ ਐਜੂਕੇਸ਼ਨ ਨਾਲ ਰਿਲੇਟਡ ਹੈਗਾ। ਤੇ ਖਾਸ ਤੌਰ ਦੇ ਉੱਤੇ ਇੱਥੇ ਮੰਨਣਾ, ਖਾਸ ਤੌਰ ਤੇ ਕੁਝ ਕੁ ਸਵਾਲ ਇੱਦਾਂ ਦੇ ਹੈਗੇ ਆ ਕਿ ਲੋਕ ਇਸ ਗੱਲੋਂ ਬਹੁਤ ਦੁਖੀ ਆ ਕਿ ਸਾਡੇ ਕੋਲ ਆਪਸ਼ਨਸ ਹੈ ਨਹੀਂ ਕਿ ਅਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਬੱਚੇ ਪੜ੍ਹਾ ਸਕੀਏ, ਪਰ ਸਟੇਟ ਸਕੂਲਸ ਦੇ ਵਿੱਚ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਆ ਉਹ ਦਿਨ ਪਰ ਦਿਨ ਡਿੱਗ ਰਹੀ ਆ। ਜਾਂ ਚਾਹੇ ਉਹ ਸਟਾਫ ਦੇ ਮਾਮਲੇ ਦੇ ਵਿੱਚ ਤੁਸੀਂ ਦੇਖ ਲਓ, ਕਰੋਨਾ ਨੇ ਬਹੁਤ ਜ਼ਿਆਦਾ ਇਫੈਕਟ ਕੀਤਾ ਆ, ਜਿਹਦੇ ਨਾਲ ਕਿ ਬੱਚਿਆਂ ਦੀ ਐਜੂਕੇਸ਼ਨ ਕੁਆਲਿਟੀ ਦੇ ਵਿੱਚ ਬੜਾ ਗੈਪ ਵੱਧ ਗਿਆ ਪ੍ਰਾਈਵੇਟ ਤੇ ਸਰਕਾਰੀ ਦੇ ਵਿੱਚ। ਲੇਬਰ ਪਾਰਟੀ ਜਿਹੜੀ ਕਿ ਮੰਨੀ ਜਾਂਦੀ ਹੈ ਕਿਉਂਕਿ ਲੇਬਰ ਕਲਾਸ ਨੂੰ ਕਰਦੀ ਆ ਸਪੋਰਟ, ਕੀ ਤੁਸੀਂ ਮੰਨਦੇ ਹੋ ਕਿ ਕੀ ਪॉलिसीज ਹੈਗੀਆਂ ਤਾਂ ਕਿ ਕੁਆਲਿਟੀ ਜਿਹੜੀ ਆ ਅੱਗੇ ਉੱਪਰ ਚੱਕੀ ਜਾ ਸਕੇ? देखें, जहाँ तक एजुकेशन का सवाल है, खास करके जो स्टेट स्कूल हो या इंडिपेंडेंट स्कूल हो, जो की इम्पोर्टेंस होता है वो होता है एजुकेटर का, टीचर्स का। अनफॉर्चुनेटली हुआ क्या है कि अभी टीचर्स की शॉर्टेज है ऑस्ट्रेलिया में, और ज़्यादातर जब आप स्टेट स्कूल देखें या प्राइवेट स्कूल देखें, प्राइवेट स्कूल क्योंकि फीस चार्ज करती हैं, जनरली हमारे पास पैसा ज़्यादा होता है, कैथलिक स्कूल्स के पास भी बड़ा पैसा होता है, एंग्लिकन स्कूल्स के पास भी, तो वो कंपेरेटिवली ज़्यादा पैसा दे सकते हैं टीचर्स को, तो बेटर टैलेंट को अट्रैक्ट कर सकते हैं ताकि उनका एजुकेशन बेहतर हो सके। तो इसीलिए कुछ स्टेट स्कूल में, मैं सारी नहीं कहूँगा, कुछ स्टेट स्कूल में एजुकेशन स्टैंडर्ड का प्रॉब्लम है। अब उसका सोल्यूशन जो है, उसकी एक पॉलिसी ये है लेबर पार्टी की कि जो अगर टीचर्स हैं, अगर कोई बच्चा है जो ईयर 12 से ग्रेजुएट होता है और उसका अगर 8R 80 से अबाव है और वो टीचिंग की डिग्री करना चाहता है, तो गवर्नमेंट उसको $12,000 पर ईयर देगी एज अ पेमेंट फॉर अप टू 4 साल, तो उनकी जो एजुकेशन है वो फ्री हो जाएगी। ये एनकरेज कर रहे हैं कि हाई क्वालिटी जो ईयर 12 के बच्चे हैं वो एजुकेशन इंडस्ट्री में जाए ताकि टीचर्स की सप्लाई बढ़ जाए। इससे फायदा होगा इंडिपेंडेंट स्कूल्स को भी, लेकिन स्टेट स्कूल्स को भी काफी फायदा होगा क्योंकि टीचर की शॉर्टेज, एक चीज ये हो गई। दूसरी चीज है कि इंफ्रास्ट्रक्चर स्कूल्स के अंदर, स्टेट स्कूल हो गई या प्राइवेट स्कूल हो गई, अगेन प्राइवेट स्कूल क्योंकि हम फ्री चार्ज करते हैं, हम पेरेंट्स की फीस से जो है इंफ्रास्ट्रक्चर बिल्ड कर सकते हैं। स्टेट स्कूल में जो इंफ्रास्ट्रक्चर का कॉस्ट है वो स्टेट कवर करता है, ठीक है। अब जैसे आपने अगर इंजीनियरिंग सिखाना है, साइंस और टेक्नोलॉजी सिखाना है, आप और नई मॉडर्न टेक्नोलॉजी सिखानी है, आपको एक बिल्डिंग की जरूरत पड़ेगी, आपको क्लासरूम की जरूरत पड़ेगी, उसके लिए पैसा लगता है। तो काफी प्रॉमिस किया लेबर पार्टी ने स्टेट स्कूल्स को फंडिंग के लिए, और ये करती रहती है।
अब जब मैं आपको बात कर रहा हूं, मैं एज अ इंडिपेंडेंट स्कूल बात कर रहा हूं, ठीक है। लेबर पार्टी जनरली जो है वो इंडिपेंडेंट स्कूल्स के लिए इतनी सपोर्टिव नहीं है जितनी लिबरल पार्टी होगी। हालांकि मेरी बिलीफ ये है कि अगर कोई बच्चा हमारी स्कूल की फीस अफोर्ड नहीं कर सकता, प्राइवेट स्कूल की, तो उसको उतनी ही इक्वल अपॉर्चुनिटी होनी चाहिए ताकि वो स्टेट स्कूल में जाए और बेहतर एजुकेशन हासिल कर सके, ठीक है। इसीलिए जो है मुझे लेबर पार्टी की जो पॉलिसीज हैं, वो स्टेट स्कूल की जो सपोर्टिव पॉलिसीज हैं, वो डिस्पाइट मैं इंडिपेंडेंट स्कूल का सीईओ, मुझे वो पॉलिसीज पसंद है और उसके कुछ सॉल्यूशंस लेबर ने प्रपोज किए हुए हैं जी। लिबरल पार्टी ने अभी तक उसका कोई सोल्यूशन दिया ही नहीं ਜਿਹੜੇ ਆਪਾਂ ਸਟੇਟ ਸਕੂਲ ਵੀ ਦੇਖਦੇ ਆ ਕਿ ਓਵਰ ਕਰਾਊਡਡ ਹੋ ਚੁੱਕੇ ਆ ਜੀ ਤੇ ਨਵੇਂ ਸਕੂਲ ਖੋਲਣ ਦੀ ਕੋਈ ਅਜੇ ਤੱਕ ਪਲਾਨ ਕੋਈ ਲੇਬਰ ਪਾਰਟੀ ਦੇ ਕੋਲ ਹੈ ਕਿ ਤੁਸੀਂ ਦੱਸ ਹੀ ਦਿੱਤਾ ਕਿ ਬਹੁਤ ਸ਼ਾਰਟੇਜ ਹੈਗੀ ਆ ਪਰ ਓਵਰ ਕਰਾਊਡਡ ਜਿਹੜੇ ਆ ਤੁਸੀਂ ਦੇਖੋ ਕਿ ਕੋਈ ਵੀ ਸਕੂਲ ਤੁਸੀਂ ਚੱਕ ਕੇ ਦੇਖ ਲਓ ਕਿ ਓਵਰ ਕਰਾਊਡਡ ਹੋ ਗਿਆ ਆ ਕਲਾਸਰੂਮਸ ਜਿਹੜਾ ਆ ਤੇ ਉਹਦੇ ਲਈ ਕੀ पॉलिसीज है? देखिए नई स्कूल्स बन रही हैं, नए कैंपसेस ओपन हो रहे हैं। टोटली करंट अभी जो है हमारी 1250 स्टेट स्कूल्स हैं क्वींसलैंड में, ठीक है। 1200 के ऊपर स्टेट स्कूल्स हैं क्वींसलैंड में। जो नए सबब जहाँ पे डेवलप हो रहे हैं, जैसे 11 बिलवा है वहाँ पे स्टेट स्कूल बन रही है। जहाँ भी नई डेवलपमेंट हो रही है, स्टेट गवर्नमेंट जो लेबर गवर्नमेंट है वो जमीन एलोकेट कर रही है नए कैंपस बनाने के लिए। अब जहां तक स्टेट स्कूल का जो फंडिंग, स्कूल का फंडिंग है, वो स्टेट की रिस्पॉन्सिबिलिटी है, फेडरल गवर्नमेंट की नहीं है, स्टेट की है। फेडरल गवर्नमेंट सपोर्ट करता है उसको फाइनेंशियली, लेकिन मेन रिस्पॉन्सिबिलिटी स्टेट की होती है। क्वींसलैंड के अंदर पिछले 6-8 साल में जब स्टेट गवर्नमेंट जो लेबर गवर्नमेंट है उसने काफी फंडिंग किया हुआ है ज्यादातर स्टेट स्कूलों को, लेकिन पॉपुलेशन जो है क्वींसलैंड की इतनी तेजी से बढ़ी जा रही है। आपने जो देखा ही है कि कोविड के टाइम में काफी लोग जो है डाउन साउथ से यहाँ पे आ चुके हैं। वो पॉपुलेशन जितनी स्पीड से बढ़ रही है उतनी स्पीड से इंफ्रास्ट्रक्चर और स्कूल का कंस्ट्रक्शन नहीं हो रहा, लेकिन इवेंचुअली जो है कैचअप हो जाएगा, ठीक है। अब आप जैसे नए सबर्ब्स, पाजी को ज्यादा पता होगा मुझसे, लेकिन जो नए सबर्ब्स जहां बन रहे हैं वहां हाउस बनाने की शॉर्टेज है। अब स्कूल कंस्ट्रक्ट करने में आपको कितना टाइम लग जाएगा, ठीक है। लेकिन पॉलिसी है स्टेट गवर्नमेंट की, जो लेबर गवर्नमेंट है, और फेडरल गवर्नमेंट का सपोर्ट है कि ताकि टीचर क्रिएट कर सकें, ज्यादा टीचिंग पोजीशंस क्रिएट कर सकें, लोगों को एनकरेज कर सकें वो एजुकेशन फील्ड में जाएं। और स्टेट गवर्नमेंट जो है वो कैंपसेस बना रही है और स्कूल्स को फंडिंग कर रही है, ना सिर्फ स्कूलिंग सिस्टम में, लेकिन टेफ वगैरह को और वोकेशनल एजुकेशन में भी फंडिंग हो रही है, ताकि फी फ्री जो है टेफ की पॉलिसी है लेबर पार्टी की। तो आप अगर टेफ में जा रहे हैं तो फी फ्री आप ट्रेड कर सकते हैं ਜੀ। ਤੇ ਜਦੋਂ ਇਸ ਐਜੂਕੇਸ਼ਨ ਦਾ ਮਸਲਾ ਆਉਂਦਾ ਆ ਤੇ ਲਿਬਰਲ ਨਾਲੋਂ ਕਿੱਦਾਂ ਬੈਠ ਰਹੇ ਆ ਤੁਸੀਂ? ठीक है, लिबरल पार्टी का जहां तक सवाल है, दोनों पार्टी जो है इफेक्टिवली जो है वो एजुकेशन को सपोर्ट करती हैं, क्योंकि एजुकेशन इज अ फंडामेंटल राइट, ठीक है, तो सपोर्ट होता है। लेकिन लिबरल पार्टी का जो रुझान है वो ज्यादातर यूजुअली होता है वो प्राइवेट ऑर्गेनाइजेशंस की तरफ होता है, क्योंकि उनका जो एथोस है, जो बिलीफ है लिबरल पार्टी का, जिसको आप कैपिटलिज्म कह सकते हैं, जो एक्सट्रीम कैपिटलिज्म कह सकते हैं, या आप उसको सोशल कंजर्वेटिज्म कह सकते हैं, उनकी बिलीफ ये है कि हम जो है प्राइवेट जो एजुकेशन है वो प्राइवेटाइज किया जाए और प्राइवेट ऑर्गेनाइजेशन एजुकेशन बेहतर रन करती है। स्टेट का इंटरवेंशन कम होना चाहिए गवर्नमेंट का। हालांकि लेबर पार्टी की ये बिलीव है कि स्टेट ने इंटरवीन करना चाहिए ताकि इक्वालिटी क्रिएट की जाए। तो लिबरल पार्टी करती है सपोर्ट, लेकिन उनकी जो पॉलिसीज हैं वो इतनी सोशली इक्वल नहीं है जितनी लेबर पार्टी की होगी, और ये कभी नहीं होगा क्योंकि उनकी बिलीफ और एथोस सिस्टम अलग है। जी अली कादरी साहब, ਜਿੱਦਾਂ ਜਿਹੜੀ ਆਪਾਂ ਆਸਟ੍ਰੇਲੀਆ ਦੀ ਸਿਆਸਤ ਦੀ ਆਪਾਂ ਜੇ ਗੱਲ ਕਰੀਏ, ਇੱਥੇ ਆਪਣੀ ਰਾਈਟ ਵਿੰਗ ਕਾਫੀ ਹਾਵੀ ਹੁੰਦਾ ਜਾਂਦਾ, ਪਹਿਲਾਂ ਤੋਂ ਰਿਹਾ ਆ ਵੈਸੇ ਤਾਂ, ਤੇ ਲੇਬਰ ਪਾਰਟੀ ਇਹ ਮੰਨੀ ਜਾਂਦੀ ਆ ਕਿ ਸੈਂਟਰ ਲੈਫਟ ਵਿੰਗ ਹੈ, ਤੇ ਪਰ ਪਿਛਲੇ ਕੁਛ ਦਹਾਕਿਆਂ ਤੋਂ ਕੁਛ ਪ੍ਰੋਗਰੈਸਿਵ ਸੋਚ ਦੇ ਨਾਲ ਜਾਂਦੀ ਆ, ਖਾਸ ਤੌਰ ਦੇ ਉੱਤੇ ਜੇ ਅਸੀਂ ਤੁਸੀਂ ਮੈਂਸ਼ਨ ਵਿੱਚ ਜ਼ਰੂਰ ਕਰ ਦਿਓ ਕਿ ਸੋਸ਼ਲ ਇਸ਼ੂਜ਼ ਦੇ ਉੱਤੇ ਵੀ ਗੱਲ ਆਪਾਂ ਕਰ ਸਕਦੇ ਹਾਂ ਜੀ। ਤੇ ਜਿਹੜੀ ਕਿ ਸੈਂਟਰ ਲੈਫਟ ਮੰਨੀ ਜਾਂਦੀ ਆ, ਉਹਦਾ ਇਸ ਤਰ੍ਹਾਂ ਹੋਣਾ, ਇਹਦਾ ਆਪਣੀ ਕਮਿਊਨਿਟੀ ਦੇ ਉੱਤੇ, ਖਾਸ ਤੌਰ ਤੇ ਮਾਈਗ੍ਰੇਸ਼ਨ ਦੇ ਉੱਤੇ ਤੇ ਮਾइग्रेंट्स ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਕੀ ਪ੍ਰਭਾव ਪੈ ਸਕਦਾ ਇਹਦਾ? देखिए, जब आप राइट विंग की बात करते हैं, आप जो फिलहाल बात कर रहे हैं वो आप बात करें सोशली राइट विंग और सोशली लेफ्ट विंग। जो सोशल राइट या हार्ड राइट का जो मसला है वो ये है कि कुछ राइट विंग पार्टीज हैं, उनकी बिलीफ ये है कि ऑस्ट्रेलिया जो है वो सिर्फ वाइट क्रिश्चियंस के लिए होना चाहिए प्रिडोमिनेंटली, ठीक है। माइग्रेंट आ जाए यहाँ पे, लेकिन ये कंट्री का जो आइडेंटिटी है वो वाइट क्रिश्चियन आइडेंटिटी है, ठीक है, ये बिलीफ है। तो उस बिलीफ के तहत वो लोग माइग्रेशन को कंट्रोल करना चाहते हैं, और जो माइग्रेंट यहाँ पे आ जाए उनको प्रोग्राम करना चाहते हैं कि वो प्रिडोमिनेंट कल्चर को अडॉप्ट करें और एक्सेप्ट करें। उसका मतलब क्या हुआ कि हमारी आइडेंटिटी जो है वो डायलूट की जाए। कल्चरली तो चलो हमने डायलूट कर दी, लेकिन आप स्किन कैसे बदलेंगे, वो नहीं कर सकते आप। हालांकि जो प्रोग्रेसिव बिलीफ है, जो सेंटर की भी है, सेंटर लेफ्ट की भी है, वो ये है कि ऑस्ट्रेलिया जो है वो हर धर्म के लोगों के लिए है और हर रेस के लोगों के लिए।
तो वो सिखिज्म भी यहाँ का रिलीजन है, इस्लाम भी यहाँ का रिलीजन है, क्रिश्चियनिटी भी है, हिंदुइज्म भी है, जो भी आपका रिलीजन है वो यहाँ का रिलीजन है। स्टेट का कोई रिलीजन नहीं है जी, ठीक है जी। लेकिन इंडिविजुअल जो ऑस्ट्रेलियंस हैं उनके बहुत सारे रिलीजन है। ये आपकी होगी प्रोग्रेसिव बिलीफ। लेकिन कुछ मसले ये हो रहे हैं हमारी कम्युनिटी के साथ कि जो प्रोग्रेसिव कम्युनिटीज हैं, जो प्रोग्रेसिव पार्टीज हैं, प्रोग्रेसिव बिलीफ है, उसकी ये बिलीफ है जैसे गे मैरिज हो गई जी, और ये हमारे धर्मों के खिलाफ जाता है ठीक है। तो ये हमारे लिए कॉन्फ्लिक्ट हो जाता है कि जो लोग हमें सपोर्ट करते हैं, हमारी माइग्रेशन को यहाँ पे सपोर्ट करते हैं, वो ये भी सपोर्ट करते हैं कि होमोसेक्सुअल मैरिज होनी चाहिए, गे मैरिज होनी चाहिए। जैसे अभी एक फिलहाल एक लेजिस्लेशन है कि अगर हम इस्लामिक स्कूल है, अगर हमारी स्कूल में कोई टीचर है जो गे है या लेस्बियन है, हम उनको एम्प्लॉयमेंट उनकी कैंसिल कर सकते हैं, ये भी कानून है ठीक है। विक्टोरिया में जो है वो इलीगल हो चुका है जी, ठीक अच्छा, है, इलीगल है, ये इलीगल है और ये प्रोग्रेसिव बिलीफ है कि ये इलीगल है, इलीगल है। तो एक लेजिस्लेशन इंट्रोड्यूस हुई थी जो लिबरल पार्टी ने की, जो कंजर्वेटिव साइड ने की थी, कि रिलीजियस डिस्क्रिमिनेशन बिल कहते हैं, वो पास नहीं हो पार्लियामेंट में, फेडरल पार्लियामेंट में, लेकिन उसमें यह था कि अगर आपके रिलीजन के अंदर कुछ लिखा गया है और वो किसी को ऑफेंड करता है तो उस बात पे आपको सू नहीं किया जा सकता। जैसे कि हमारे ग्रंथों में, हमारी धर्म की किताब में ये लिखा गया है कि होमोसेक्सुअलिटी नेचर के खिलाफ है और अगर हमने ये बात मस्जिद से, गुरुद्वारे से या चर्च से कह दी तो कोई हमें सू नहीं कर सकता। ये एक प्रोटेक्शन था रिलीजियस डिस्क्रिमिनेशन। अब ये कंजर्वेटिव पार्टी लेके आई थी जिसको हम राइट विंग कहते हैं। मेरा जो बिलीफ ये है कि हमने पार्टीज को या आइडियोलॉजीज को ब्लाइंडली सपोर्ट नहीं करना, हमने पॉलिसीज को देखना है कि कौन सी पॉलिसी हमें सपोर्ट करती है, हमारी कम्युनिटी को सपोर्ट करती है, हमारे बिलीफ को प्रोटेक्ट करती है। प्रिडोमिनेंटली जो पॉलिसीज हैं वो जो लेफ्ट की पॉलिसीज है वो हमें सपोर्ट करती है, सेंट्रल लेफ्ट ठीक है, एक्सट्रीम लेफ्ट की नहीं, मैं सेंट्रल लेफ्ट की बात कर रहा हूं। सेंट्रल लेफ्ट की जो पॉलिसी है वो सपोर्ट करती है, तो हम उसे फॉलो करते हैं। लेकिन वहां पे अगर कुछ हमारे डिसएग्रीमेंट है, हम डेमोक्रेसी में रहते हैं ठीक है, उस डिसएग्रीमेंट को एक्सप्रेस करना चाहिए, उसको फॉलो करना चाहिए। अब रही बात राइट विंग पार्टीज की, जो वन नेशन वगैरह हो गई, ये लोग इस्तेमाल कर रहे हैं गोरों की इनसिक्योरिटी को ठीक है। आप देखें इकोनॉमिक सिचुएशन देखें, यूएस की हो गई, वेस्ट यूरोप की हो गई, ऑस्ट्रेलिया की हो गई, जीएफसी के बाद से वीक होती जा रही है ठीक है। बहुत से गोरे लोग भी हैं जो फाइनेंशियली स्ट्रगल कर रहे हैं, उन्हें समझ नहीं आ रही क्यों स्ट्रगल कर रहे हैं ठीक है। ये फेल्ड इकोनॉमिक पॉलिसीज की वजह से हुआ है। लेकिन ये जो पॉलिन हैंसन जैसे लोग हैं वो ब्लेम करते हैं माइग्रेंट्स और माइग्रेशन को, हालांकि हम लोग टैक्स डॉलर्स लेके आ रहे हैं यहाँ पे, हम लोग बेटर बना रहे हैं इस कंट्री को, लेकिन वो हमें ब्लेम करते हैं। तो ये जो उसकी पॉलिंग की वगैरह उनकी जो पॉलिसीज ये हो जाती है कि भाई इन्हें बंद ही कर दो, इन्हें आने ही न दो, हमारे पास इनफ है, हम कर लेंगे। बिल्कुल। और वो दैट इज अ बिगर प्रॉब्लम देन कोई ये कहना कि भाई गे मैरिज लीगल कर दो हमारे लिए, क्योंकि ये हमारे लिए एग्जिस्टेंशियल थ्रेट है। जो राइट विंग बिलीफ है वो हमारी एग्जिस्टेंस को थ्रेटन करता है ठीक है। तो आई थिंक हमारी कम्युनिटी को इन पॉलिसीज को समझना चाहिए और समझ के डिस्कस करना चाहिए, ओपिनियन एक्सप्रेस करना चाहिए। हमारे लिए हमारा कल्चर, हमारे लिए हमारा धर्म इंपॉर्टेंट है। और मैंने ये देखा है कि कनाडा में जो हमारी जो सिख कम्युनिटी है उसने बड़ी बेहतरीन तरीके से इसको अंडरस्टैंड किया है और इसको ये फोरफ्रंट पे लेके आए और वहां पे अच्छी तरह से इंटीग्रेट हुए हैं। और वी हैव कैनेडियन सिख बैकग्राउंड के लीडर्स हैं जो ਰਿਪਰੈਜ਼ੈਂਟ करते हैं ना सिर्फ सिख कम्युनिटी को बट सारी कम्युनिटीज को। ਯਾਨੀ ਉੱਥੇ ਮਾਰਚ ਵੀ ਹੋ ਗਏ ਉਸ ਸੋਸਾਇਟੀ ਦੇ ਵਿੱਚ ਤੇ ਆਪਣੀ ਜਿਹੜੀ ਆਇਡੈਂਟੀਟੀ ਆ ਉਹ ਵੀ ਇੱਕ ਰੱਖੀ ਆ ਤੇ ਇਹ ਸ਼ਾਇਦ ਆਪਣੀ ਮਾਈਗ੍ਰੇਸ਼ਨ ਦੇ ਲਈ ਜ਼ਰੂਰੀ ਵੀ ਹੈਗੀ। ਇਹ ਬਹੁਤ ਜ਼ਰੂਰੀ। ਮੈਂ ਐਡ ਕਰਦਾ ਇਹਦੇ ਨਾਲ ਹੀ ਤੁਹਾਨੂੰ ਦੱਸਦਾ ਵੀ ਜਿਸ ਤਰ੍ਹਾਂ ਵਨ ਨੇਸ਼ਨ ਆ, ਪੋਲਿਨ ਹੈਂਸਨ ਆ, ਹੁਣ ਆਪਾਂ ਤੁਸੀਂ ਜਾਓਗੇ ਵੋਟ ਪਾਉਣ ਜਾਓਗੇ, ਤੁਸੀਂ ਦੇਖਣੀ ਆ ਪ੍ਰੈਫਰੈਂਸ ਦੇਖਣੀ ਆ, ਉੱਥੋਂ ਪਾਲਿਸੀ ਦਾ ਪਤਾ ਲੱਗ ਜਾਣਾ ਕਿ ਤੁਹਾਨੂੰ ਲੇਬਰ ਪਾਰਟੀ ਦੀ ਕੀ ਪਾਲਿਸੀ ਆ, ਕੀ ਇਹਨਾਂ ਦਾ ਬੇਸਿਕ ਕੀ ਆ। ਇਹ ਚੀਜ਼ਾਂ ਨਾ ਸਾਨੂੰ ਵੇਖਣੀਆਂ ਪੈਣੀਆਂ। ਇਹ ਨਹੀਂ ਕਿ ਜਾ ਕੇ 1 2 3 4 ਜਿਸ ਤਰ੍ਹਾਂ ਮਰਜ਼ੀ ਜਾ ਕੇ ਪ੍ਰੈਫਰੈਂਸ ਭਰੋ। ਜਦੋਂ ਭਰਨੀਆਂ ਇਹ ਚੀਜ਼ਾਂ ਵੇਖੋ ਵੀ ਲਿਬਰਲ ਪਾਰਟੀ ਵਾਲੇ ਪੋਲਿਨ ਹੈਂਸਨ ਨੂੰ ਦੂਜੇ ਨੰਬਰ ਤੇ ਪ੍ਰਾਇੋਰਟੀ ਦੇ ਰਹੇ ਆ। ਮਾਜੀ ਮੈਂ ਸਰਡੇ ਬਿਜ਼ੀ ਮੈਂ ਅਰਲੀ ਵੋਟ ਕਰਕੇ ਆਇਆ ਵਾਂ, ਉੱਥੇ ਜਾ ਕੇ ਮੈਂ ਵੇਖ ਕੇ ਆਇਆ ਕਿ ਉਹਨਾਂ ਦੀ ਜਿਹੜੀ ਪ੍ਰੈਫਰੈਂਸ ਜੋ ਆ 2 ਨੰਬਰ ਤੇ ਲਾਈ ਹੋਈ ਆ। ਲੇਬਰ ਨੇ ਉਸ ਪਾਰਟੀ ਨੂੰ ਜਿਹੜੀ ਇਹੋ ਜਿਹੀ ਪਾਰਟੀ ਆ ਜਿਹੜੀ ਪੋਲਿਨ ਹੈਂਸਨ ਵਨ ਨੈਸ਼ਨ ਉਹਦਾ 6 ਨੰਬਰ ਤੇ ਰੱਖਿਆ ਹੋਇਆ ਵਾ। ਤੁਸੀਂ ਜਾ ਕੇ ਵੇਖੋ, ਮੇਰੇ ਖਿਆਲ ਮੈਂ ਤੇ ਅੱਜ ਦੇਖ ਕੇ ਆਇਆ, ਮੈਂ ਵੋਟ ਕੀਤੀ, ਉੱਥੇ ਕਰੋ। ਇਹ ਚੀਜ਼ ਸਾਡੀ ਕਮਿਊਨਿਟੀ ਨੂੰ ਵੀ ਇਹ ਵੇਖ ਕੇ ਵੇਖਣੀ ਪੈਣੀ ਵੀ ਕਿਹੜੀ ਪਾਰਟੀ ਨਹੀਂ ਸਪੋਰਟ ਕਰਨੀ ਤੇ ਕਿੰਨਾ। ਇਹ ਅੰਦਰ ਖਾਤੇ ਲਿਬਰਲ ਵਾਲੇ ਕਹਿ ਰਹੇ ਕਿ ਨਥਿੰਗ ਟੂ ਡੂ ਵਿਦ दैट, पर वो देखो जो इन्होंने प्रेफरेंस तो देख लो, दूसरे नंबर पे प्रेफरेंस क्यों रखी हुई है फिर। बिल्कुल। और इसमें मैं आपको एक चीज ऐड करूं आपको। प्रेफरेंस का मतलब ये होता है कि अगर आपने 1 नंबर लिबरल डाला और अगर वो लिबरल का जो कैंडिडेट है उसको इनफ वोट नहीं मिले तो आपका जो वोट है वन नेशन को चला जाएगा ठीक है। और ये चीज भाजी आपने बड़ी अच्छी रेज की है और नोटिस की है, और ये जरूरी है नोटिस करना कि आप प्रेफरेंस में नंबर किसको डाल रहे हैं जी। आपने ये याद रखना है कि जिस पार्टी के आप अगेंस्ट हैं उसको आपने आखिरी रखना है जी ठीक है। 1 2 3 4 5 6 जितने भी कैंडिडेट हो उस हिसाब से नंबर करें
और सोच समझ के करेंगे किसने किसको प्रेफरेंस दिया है। ਬਿਲਕੁਲ ਤੇ ਅਲੀ ਕਾਜ਼ੀ ਸਾਹਿਬ ਜਿੱਦਾਂ ਹੁਣ ਆਪਣਾ ਮਾਈਗ੍ਰੇਸ਼ਨ ਦਾ ਚਲੋ ਮੁੱਦਾ ਚੱਲ ਪਿਆ ਆਪਣੇ ਮੇਨ ਇਹੀ ਹੈਗੇ ਕਿ ਆਪਾਂ ਮਾਈਗ੍ਰੇਸ਼ਨ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਗੱਲ ਕਰ ਪਾਈਏ। ਇਹ ਇੱਕ ਇਹ ਵੀ ਜ਼ਰੂਰ ਹੋਇਆ ਕਿ ਲੇਬਰ ਪਾਰਟੀ ਜਦੋਂ ਵੀ ਗਵਰਨਮੈਂਟ ਦੇ ਵਿੱਚ ਆਈ ਹੈ ਇਹਨਾਂ ਨੇ ਥੋੜਾ ਜਿਹਾ ਹਾਰਡ ਰੱਖਿਆ ਮਾਈਗ੍ਰੇਸ਼ਨਸ ਦੇ ਲਈ। ਕੀ ਤੁਹਾਨੂੰ ਲੱਗਦਾ ਕਿ ਇਸ ਗੱਲ ਦੇ ਨਾਲ ਤੁਸੀਂ ਸਹਿਮਤ ਹੈਗੇ? नहीं, लेबर पार्टी ने कंपैरेटिवली आसान किया है। ठीक है, दोनों पार्टी परफेक्ट नहीं है इस बात में, आई एग्री। स्किल माइग्रेशन है, ये मैं मानता हूं कि शुरू हुआ था जॉन हावर्ड के वक्त 1990s में, जो लिबरल पार्टी की गवर्नमेंट थी, लेकिन कंसेंसस था दोनों पार्टीज का। ठीक है, और सपोर्ट है स्किल माइग्रेशन को, क्योंकि ऑस्ट्रेलिया एज अ कंट्री माइग्रेंट्स के बगैर सक्सीड नहीं हो सकता। ठीक है, तो दोनों पार्टी का सपोर्ट था। जहां तक पॉलिसीज का सवाल है, लिबरल पार्टी की पॉलिसी से मुझे क्यों प्रॉब्लम है, और ये एक मेरे लिए बहुत इंपॉर्टेंट इशू है जिसकी वजह से मैं लिबरल का मेंबर नहीं हूं, और वो ये है कि लिबरल पार्टी की पॉलिसीज डिस्क्रिमिनेटरी होती है। इसका मतलब ये, मैं आपको सीधी सी एग्जांपल देता हूं कि अगर मैं इंडिया से हूं, मैं ऑस्ट्रेलियन सिटीजन हूं, और मैंने शादी की इंडिया जाके, तो मेरी वाइफ को लाने मुझे लग जाएंगे 1.5-2 साल। वर्सेस अगर मैं ऑस्ट्रेलियन सिटीजन हूं और मैंने अमेरिकन या कैनेडियन या ब्रिटिश सिटीजन से या यूरोपियन सिटीजन से शादी की, वो यहाँ पे 10-15 दिन में आ जाएंगे। पेरेंट वीजा की अब जब बात करें, पेरेंट वीजा आपने अप्लाई किया, आपने $50,000 दिए आपके पेरेंट को लाने के लिए, उसके बाद आपने 10 साल तक आपको कोई सपोर्ट ही नहीं मिलेगा। वर्सेस अगर ब्रिटेन से कोई रिटायरी यहाँ पे आ गया गोरा, उसको नेक्स्ट डे सपोर्ट देना शुरू कर देते हैं, हालांकि उनको ब्रिटेन से भी पेंशन मिलती है। ठीक है, क्या हम इक्वल सिटीजन नहीं है इस मुल्क के? क्या हम ये सोच के शादी करेंगे किस मुल्क को प्रेफरेंस दिया जाएगा वीजा के लिए? हम भी इतने ही सिटीजन है इस कंट्री के जितना कोई गोरा है जो अमेरिका में शादी करता है या यूरोप में करता है। तो ये जो पॉलिसीज हैं वो लिबरल पार्टी की पॉलिसीज डिस्क्रिमिनेटरी है। दूसरा, जब लास्ट गवर्नमेंट में जब पीटर डटन वाज होम अफेयर्स मिनिस्टर, लिबरल पार्टी के जो होम अफेयर्स मिनिस्टर थे उस वक्त, उन्होंने एक पॉलिसी बिल इंट्रोड्यूस करने की कोशिश की, जिसमें वो चाहते थे कि जो है स्पाउस वीजा पे कैप लगाया जाए। जैसे भी कैप होता है ना स्किल माइग्रेशन में, वो स्पाउस वीजा पे कैप लगा रहे थे। अब ज्यादातर ओवरसीज शादी कौन करता है? हम लोग। बिल्कुल, ते वो ह्यूमन राइट्स दी एक तरह से ये ह्यूमन राइट्स की ब्रीच हो गया ना। अब वो जब नहीं हुआ, उसके खिलाफ काफी लोगों ने बात की, लेबर ने काफी स्ट्रांगली आवाज उठाई, कम्युनिटी से काफी आवाज उठी, तो उनसे ये पास नहीं हुआ। अब ये मुझे अंदर से पता है कि उन्होंने क्या किया, होम अफेयर्स मिनिस्टर ने पीटर डटन ने जाके इमिग्रेशन डिपार्टमेंट में आर्बिट्री एडमिनिस्ट्रेटिव ब्लॉक्स लगा दिए ताकि वीजा डिले हो जाए। और उस वक्त से अगर आप देखेंगे, कोविड के पहले की बात है, जो वीजा 6-8 महीने में अप्रूव हो रहे थे उसको 22-24 महीने हो गए। तो अगर जो चीज लेजिस्लेशन से नहीं हुई उसको एडमिनिस्ट्रेशन से कर दिया, और इसका नुकसान होता है हमें, हमारी कम्युनिटी को। आप माइग्रेंट आप देख लें, इंटरनेशनल स्टूडेंट्स का जब कोविड हिट हुआ, जो स्टेटमेंट था स्कॉट मॉरिसन की इंटरनेशनल स्टूडेंट्स के बारे में, जो लैक ऑफ सपोर्ट दिखाया गया, उसका ऑस्ट्रेलिया को नुकसान हुआ है। ठीक है, हम तो भूल जाएंगे हमारी कम्युनिटी को उसका नुकसान हुआ है, ऑस्ट्रेलिया को नुकसान हुआ है। आज इंडिया से अगर आप किसी से बात करें, वो प्रेफर करते हैं कनाडा यूके जाना, ऑस्ट्रेलिया जाना प्रेफर नहीं करते, क्योंकि जो पेंडेमिक में उनके साथ हुआ है, हमें पता है जो इंटरनेशनल स्टूडेंट्स खाने के पैसे नहीं थे यार। तो आप क्या, आपकी मुल्क में आप इंटरनेशनल स्टूडेंट को बुलाएंगे, आप उनसे फीस ले लेंगे, आप उनसे $1,000 ले लेंगे, आपके $28 बिलियन आए इकोनॉमी में, और जरा सा प्रॉब्लम हो गया आप उसको अबैंडन कर देंगे। तो ये जो है ना, ये लिबरल पार्टी की बड़ी डिस्क्रिमिनेटरी पॉलिसीज हैं, ये प्रॉब्लमैटिक पॉलिसीज हैं, और ये हमें डायरेक्टली इफेक्ट करती हैं। ਪਨਾਮ ਸਾਹਿਬ, ਜਿੱਦਾਂ ਇਹਨਾਂ ਨੇ ਕਿਹਾ ਵੀ ਦੋਨੇ ਪਾਰਟੀਆਂ ਜਿਹੜੀਆਂ ਆ ਇਸ ਮੁੱਦੇ ਦੇ ਉੱਤੇ ਕਹਿ ਲਓ ਕਿ ਸਾਡੇ ਲਈ ਇੰਨੀਆਂ ਹੈ ਨਹੀਂ ਮਦਈ, ਫਿਰ ਕੀ ਤੁਸੀਂ ਇਹਨਾਂ ਦੇ ਮੰਚ ਦੇ ਉੱਤੇ ਕਦੀ ਆਵਾਜ਼ ਜਾਂ ਕਹਿ ਰਹੇ ਹੋ ਲੇਬਰ ਪਾਰਟੀ ਨੂੰ ਵੀ ਇਹਦੇ ਆਵਾਜ਼ ਉਠਾਓ ਇਸ ਗੱਲ ਦੇ ਉੱਤੇ? ਬਿਲਕੁਲ ਬਿਲकुल, ਜਦੋਂ ਵੀ ਮੌਕਾ ਮਿਲਦਾ ਹੈ। ਹਾਂਜੀ, ਤੇ ਔਰ ਇਹ ਕੀ ਗੱਲ ਹੁੰਦੀ ਹੈ ਦਲਜੀਤ ਜੀ, ਵੇਖੋ ਅਸੀਂ ਜਿਹੜੇ ਨਾ, ਅਸੀਂ ਕੀ ਕਹਿੰਦੇ ਹੁੰਦੇ, ਉਹ ਕਹਾਵਤ ਨਹੀਂ ਬਣੀ ਕਿ ਕਿਤੇ ਅੱਗ ਲੱਗੀ ਸੀ, ਚਿੜੀ ਜਾ ਰਹੀ ਸੀ ਕਿ ਚੁੰਝ ਪਾਣੀ ਭਰ ਕੇ ਤੇ ਉੱਥੇ ਪਾ ਆਉਂਦੀ ਸੀ, ਉਹਨੂੰ ਪਤਾ ਸੀ ਵੀ ਅੱਗ ਨਹੀਂ ਬੁਝਣੀ, ਪਰ ਇਹ ਵੀ ਉਹਦਾ ਨਾਂ ਦਰਜ ਬੁਝਾਉਣ ਦੇ ਵਿੱਚ। ਤਾਂ ਗੱਲ ਇਹ ਆ, ਉਸੇ ਤਰ੍ਹਾਂ ਹੀ ਸਾਡਾ ਵਾ ਕਿ ਚਲੋ ਅਸੀਂ ਹਾਲੇ ਮਾਈਗ੍ਰੈਂਟ ਕਮਿਊਨਿਟੀ ਹੈ, ਨਵੀਂ ਕਮਿਊਨਿਟੀ ਆ, ਇਹ ਨਹੀਂ ਅਸੀਂ ਕਹਿ ਸਕਦੇ ਜਾ ਕੇ ਭਈ ਜੋ ਅਸੀਂ ਕਹਿ ਦੇਣਾ ਉਹੀ ਹੋ ਜਾਣਾ, ਪਰ ਜੇ ਇਹਨਾਂ ਨਾਲ ਥੋੜਾ ਬਹੁਤ ਅਸੀਂ ਐਸੋਸੀਏਟ ਕਰਾਂਗੇ, ਇਹਨਾਂ ਨੂੰ ਜਾ ਕੇ ਇਹਨਾਂ ਦੇ ਕੰਨਾਂ ਦੇ ਵਿੱਚ ਆਪਣੀ ਆਵਾਜ਼ ਪਾਵਾਂਗੇ, ਤੇ ਉਹ ਚੀਜ਼ ਦਾ ਫਰਕ ਪੈਂਦਾ ਹੈ। ਜਿਹੜਾ ਕਿ ਨਾਲ ਇਹਨਾਂ ਨਾਲ ਐਸੋਸੀਏਟ ਹੁੰਦੇ ਆ, ਕਈ ਵਾਰੀ ਆਮ ਲੋਕੀ ਕਹਿ ਦਿੰਦੇ ਆ, ਵੇਖੋ ਜੀ ਆਪਣੀ ਕਮਿਊਨਿਟੀ ਆ ਕੈਨੇਡਾ ਦੇ ਵਿੱਚ, ਸਾਡੇ ਇੰਨੇ MP ਬਣ ਗਏ ਆ, ਇੰਨੇ ਉੱਥੇ ਬਣ ਗਏ, ਆਸਟ੍ਰੇਲੀਆ ਦੇ ਵਿੱਚ ਤੁਸੀਂ ਹਾਲੇ ਤੱਕ ਕੁਝ ਨਹੀਂ ਹੋਇਆ, ਕੁਝ ਨਹੀਂ ਕਰ ਸਕੇ, ਕਈ ਕਹਿ ਦਿੰਦੇ ਬੰਦੇ ਆਮ ਹੀ। ਵੇਖੋ ਇਟਸ ਨਾਟ ਦੈਟ ਈਜ਼ੀ। ਇਹ ਹੈਗੀ ਕਿ ਜਿਹੜੀ ਆ ਆਟੋਮੈਟਿਕਲੀ ਬਣ ਜਾਣੇ ਆ, ਜਦੋਂ ਤਰ੍ਹਾਂ ਸਾਡੀ ਪਾਪੂਲੇਸ਼ਨ ਵੱਧ ਰਹੀ ਆ, ਵੋਟਾਂ ਵੱਧ ਰਹੀਆਂ ਵਾ। ਹਾਲੇ ਤਾਂ ਤੁਸੀਂ ਵੇਖੋ ਅੱਜ ਕੱਲ੍ਹ ਤੇ ਸੀਟ ਵੀ ਤੁਹਾਨੂੰ ਉਹ ਦੇਣਗੇ ਜਿਹੜੀ ਕਿ
ਪੱਕਾ ਪਤਾ ਹੁੰਦਾ ਵੀ ਹਾਰਨ ਵਾਲੀ ਸੀਟ ਆ ਉੱਥੇ ਦੇ ਦਿਓ ਮਾਈਗ੍ਰੈਂਟ ਨੂੰ, ਲਿਬਰਲ ਵਾਲੇ ਵੀ ਲੇਬਰ ਵਾਲੇ ਵੀ ਇਸ ਤਰ੍ਹਾਂ ਹੀ ਕਰ ਰਿਹਾ। ਕੋਈ ਜਿਹੜੀ ਜਿੱਤਣ ਵਾਲੀ ਸੀਟ ਆ ਉਹ ਤਾਂ ਕਦੇ ਦਿੰਦੇ ਹੀ ਨਹੀਂ। ਜੀ ਬਿਲਕੁਲ। ਤੇ ਗੱਲ ਇਹ ਆ ਕਿ ਜਿਹੜੀ ਇਹ ਵੀ ਇੱਕ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਆ ਕਿ ਤੁਹਾਨੂੰ ਟੈਲੈਂਟ ਦੀ ਬਜਾਏ ਇਹ ਦੇਖਿਆ ਜਾਂਦਾ ਵੀ ਬੰਦਾ ਜਿਹੜਾ ਆਉਂਦਾ। ਹਾਂਜੀ ਦੇਖੋ ਇਹ ਥੋੜਾ ਬਹੁਤਾ ਤੁਸੀਂ ਚਲੋ ਬਸ ਮੈਂ ਖੁੱਲ ਕੇ ਬੋਲ ਨਹੀਂ ਸਕਦਾ ਅੱਜ ਕੋਈ ਗੱਲ, ਇਹ ਥੋੜਾ ਬਹੁਤਾ ਜਿਹੜੀ ਕੁਝ ਪਾਰਟੀਆਂ ਜਿਹੜੀਆਂ ਕਰਦੀਆਂ ਵਾ ਇਹ ਚਰਚ ਬੇਸ ਚਲਾਉਂਦੇ ਆ ਜਾਂ ਪਤਾ ਨਹੀਂ ਇਹਦਾ ਰਿਲੀਜੀਅਸ ਬੇਸ, ਜਾਂ ਜਿਸ ਤਰ੍ਹਾਂ ਪਾਦਰੀ ਸਾਹਿਬ ਨੇ ਕਿਹਾ ਵਾ ਕਿ ਉਹ ਸਕਿਨ ਵੇਖ ਕੇ ਵਾਈਟ ਸਕਿਨ ਉਹ ਸਾਡੀ ਤੇ ਚੇਂਜ ਹੋਣੀ ਨਹੀਂ, ਹੁਣ ਅਸੀਂ ਚਿੱਟੇ ਤੇ ਬਣ ਹੀ ਨਹੀਂ ਜਾਣਾ, ਤੇ ਥੋੜਾ ਬਹੁਤਾ ਚਲੋ ਗੋਰਿਆਂ ਵਾਲਾ ਐਕਸੈਂਟ ਵੀ ਮਾਰ ਲਾਂਗੇ, ਟਰਾਈ ਕਰ ਲਾਂਗੇ ਔਖੇ ਸੌਖੇ ਹੋ ਕੇ, ਪਰ ਉਹ ਸਾਰਾ ਕੁਝ ਹੋ ਨਹੀਂ ਜਾਣਾ। ਇਹਦੇ ਵਾਸਤੇ ਸਾਨੂੰ ਆਵਾਜ਼ ਉਠਾਉਣੀ ਪੈਣੀ। ਅਸੀਂ ਇੱਕ ਜੋ ਥੋੜੀ ਬਹੁਤੀ ਜੋ ਵੀ ਇੱਕ ਸਟੈਪ ਚੁੱਕਦੇ ਆ, ਇਹ ਬ੍ਰਿਜ ਬਣਾ ਰਹੇ ਆ, ਆਉਣ ਵਾਲੀ ਜਨਰੇਸ਼ਨਸ ਦੇ ਲਈ ਉਹ ਉਨਾ ਈਜ਼ੀ ਹੋ ਗਿਆ। ਜਾਨੀ ਅਸੀਂ ਉਹ ਇੱਥੇ ਆ, ਪੋਲੀਟੀਸ਼ੀਅਨ ਇੱਥੇ ਆ, ਅਸੀਂ ਇੱਥੇ ਬੈਠੇ ਆ, ਇੱਕ ਜਿਹੜੇ ਬ੍ਰਿਜ ਬਣ ਗਿਆ ਵਿੱਚ, ਹਾਲਾਂਕਿ ਬ੍ਰਿਜ ਬਣਾਵਾਂਗੇ ਪਹਿਲਾਂ ਉਹ ਆਉਣਗੇ ਸਾਡੇ ਕੋਲ, ਉਹਨਾਂ ਨੂੰ ਲੋੜ ਆ, ਕੋਈ ਮੌਕਾ ਇਹੋ ਜਾਊਗਾ ਕਿ ਇਸ ਬ੍ਰਿਜ ਤੋਂ ਅਸੀਂ ਉੱਧਰ ਵੀ ਜਾਵਾਂਗੇ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਹੀ ਸਾਡੀ ਕੋਸ਼ਿਸ਼ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੰਦੇ ਜਿਹੜੇ ਆ ਵੱਧ ਤੋਂ ਵੱਧ ਉੱਧਰ ਜਾਣ। ਬੜੇ ਬੰਦੇ ਟੈਲੈਂਟਡ ਆ, ਅਗਲੇ ਸਾਡੇ ਬੌਰਨ ਆ, ਇੱਥੇ ਪੀੜ੍ਹੀਆਂ ਜੰਮ ਰਹੀਆਂ ਵਾ, ਉਹਨਾਂ ਨੂੰ ਵੀ ਪਤਾ ਵਾ, ਭਾਵੇਂ ਉਹ ਇੱਥੇ ਵੀ ਜੰਮੇ ਹੋਣਗੇ ਬੱਚੇ ਸਾਡੇ, ਉਹ ਮੁਸ਼ਕਲਾਂ ਉਹਨਾਂ ਨੂੰ ਮਾਈਗ੍ਰੈਂਟ ਉਹਨਾਂ ਨੂੰ ਪਤਾ ਕਿ ਸਾਡੇ ਪੇਰੈਂਟਸ ਨੇ ਕੀ ਹੰਢਾਈਆਂ ਵਾ, ਜਾਂ ਉਹਨਾਂ ਦੇ ਰੂਟਸ ਤੇ ਸਾਡੀਆਂ ਇੰਡੀਆ ਦੇ ਵਿੱਚ ਕੀ ਮੁਸ਼ਕਲਾਂ ਵਾ। ਜੇ ਜਾਂਦੇ ਆ ਤਾਂ ਉਹ ਸਮਝਦੇ ਆ ਇਸ ਗੱਲ ਨੂੰ। ਇਹ ਚੀਜ਼ ਦਾ ਆਉਣ वाले सालों ਦੇ ਵਿੱਚ रिजल्ट निकल गया। और मैं इसमें एक चीज ऐड करूंगा भाजी, जो दोनों पार्टी है, तीनों पार्टी मेजर पार्टी, हम देखें लेबर, लिबरल, ग्रीन्स, ये बहुत जरूरी है कि हम पॉलिसीज को समझें और उन पार्टीज को ज्वाइन करें, क्योंकि ये पार्टीज में जो डिसीजन ली जाती है वो उनके मेंबर्स लेते हैं। अनफॉर्चुनेटली ये मैंने देखा है, मैं ओपनली कहूंगा, मुस्लिम कम्युनिटी में भी देखा है, माइग्रेंट कम्युनिटी में देखा है कि हमारे जो कम्युनिटी के कुछ लोग हैं वो सिर्फ गोरों के साथ या पॉलिटिशियन के साथ फोटो खिंचा के खुश हो जाते हैं फेसबुक पे। पर्पस वो नहीं है, उससे कोई फायदा नहीं होना हमने यहाँ पे। यहाँ पे फायदा कब होना है कि जब आप पॉलिसी समझें, उसके मेंबर बने, क्योंकि आप यहाँ इक्वल हैं, हर किसी से इक्वल है, और पॉलिटिशियन पब्लिक सर्वेंट है, ठीक है। इसका मतलब ये हुआ कि वो आपको रिप्रेजेंट करते हैं, आपकी जो विशेष है उसको फॉलो करना चाहिए। वो कैसे कर सकते हैं हम, कि हम जब पार्टीज को ज्वाइन करें, हमारी आवाज उठाएं, रिस्पेक्टफुली आवाज उठाएं, किसी से बदतमीजी करने की जरूरत नहीं है, रिस्पेक्टफुली आवाज उठाएं, और हम हमारी जो इश्यूज हैं उसको एक्सप्रेस करें। अब जहां तक कम्युनिटी का सवाल है, माइग्रेंट कम्युनिटी, हम इंडियन कम्युनिटी है, यहाँ पे बहुत सारी माइग्रेंट कम्युनिटीज हैं, ठीक है। तकरीबन ऑस्ट्रेलिया में, क्वींसलैंड में 200 डिफरेंट नेशनलिटीज हैं। हमारी इंडिविजुअल डिफरेंसेस हो सकते हैं, हमारे रिलीजन में हो गया, कल्चर में हो गया, लेकिन हमारी जो फंडामेंटल ऑस्ट्रेलियन इश्यूज है वो सेम है। माइग्रेशन इशू इंडियन कम्युनिटी को इतना अफेक्ट करती है जितना पाकिस्तानीज को करती होगी, बंगालीज को करती होंगी, साउथ इंडियंस को करती होंगी, ठीक है, साउथ अमेरिकन को। तो हमने उस पॉलिसीज में साथ में आके आवाज उठानी है, क्योंकि एट द एंड ऑफ द डे यहाँ का जो फ्यूचर है वो हमारे बच्चे भी हैं, और अगर हमने एफर्ट नहीं की तो वो शॉर्ट चेंज हो जाएंगे फ्यूचर में, और ये चीज हमने नहीं होने देनी। इसलिए हम पे एक जिम्मेदारी है कि इस पॉलिसी को समझा जाए, और इसीलिए जो है ना, हमारी खास दोस्ती हैं, पाजी मेरे भाई जैसे हैं, बिसाइड्स हम दोनों इंडिया से हैं, लेकिन इसका रीजन ये है कि समझते हैं हम लोग हमने क्या एफर्ट करनी है ताकि ਬੱਚੋਂ ਦਾ ਔਰ ਹਮਾਰੀ ਕਮਿਊਨਿਟੀ ਦਾ ਫਿਊਚਰ ਬਿਹਤਰ ਹੋ ਸਕੇ। ਬਿਲਕੁਲ। ਤੇ ਖੈਰ ਬਹੁਤ ਸਾਰੇ ਮੁੱਦੇ ਹੈਗੇ ਆ, ਚਾਹੇ ਉਹ ਮਾਈਨਿੰਗ ਦੀ ਗੱਲ ਕਰ ਲਈਏ, ਕਿ ਕਲਾਈਮੇਟ ਚੇਂਜ ਦੀ ਗੱਲ, ਭਾਵੇਂ ਕਿ ਪਿਛਲੀ ਗਵਰਨਮੈਂਟਸ ਦੇ ਵਿੱਚ ਖਾਸ ਤੌਰ ਤੇ ਜੂਲੀਆ ਗਿਲਾਰਡ ਦੀ ਆਪਾਂ ਗੱਲ ਕਰ ਲਈਏ, ਰਾਡ ਸਾਹਿਬ ਦੀ ਗੱਲ ਕਰ ਲਈਏ, ਕਾਫੀ ਕੀਤੀਆਂ ਗੱਲਾਂ ਉਹਦੇ ਬਾਰੇ, ਦਰਸ਼ਕ ਉਹਦੇ ਬਾਰੇ ਵੀ ਜਾਣ ਸਕਦੇ ਆ। ਟਾਈਮ ਦੀ ਥੋੜੀ ਜਿਹੀ ਪਾਬੰਦੀ ਦੇ ਕਰਕੇ ਮੈਂ ਲਾਸਟ ਕੁਐਸਚਨ ਜਿਹੜਾ ਆ ਗਲੋਬਲੀ ਜਾਣੀ ਆਪਾਂ ਗੱਲ ਲਈਏ, ਮਾਈਗ੍ਰੇਸ਼ਨ ਦੀ ਵੀ ਗੱਲ ਹੋ ਗਈ ਆ, ਕਿ ਚਾਈਨਾ, ਚਾਹੇ ਆਪਾਂ ਰਸ਼ੀਆ ਤੇ ਯੂਕਰੇਨ ਦੀ ਵਾਰ ਦੀ ਆਪਾਂ ਗੱਲ ਕਰ ਲਈਏ, ਕਿ ਹੁਣ ਕੋਈ ਵੀ ਮੁਲਕ ਆਪਣਾ ਇਕੱਲਾ ਨਹੀਂ, ਸਾਨੂੰ ਦੂਜੇ ਦੇਸ਼ਾਂ ਦੀ ਲੋੜ ਆ, ਦੂਜੇ ਦੇਸ਼ਾਂ ਨੂੰ ਸਾਡੀ ਲੋੜ ਆ। ਇਸ ਖਿੱਤੇ ਦੇ ਵਿੱਚ ਖਾਸ ਤੌਰ ਦੇ ਉੱਤੇ, ਇਸ ਖਿੱਤੇ ਦੇ ਵਿੱਚ ਅਸੀਂ ਦੇਖ ਲਈਏ ਕਿ ਇੰਡੀਆ ਜਾਂ ਆਸਟ੍ਰੇਲੀਆ ਆਪਣੇ ਆਪ ਨੂੰ ਚਾਈਨਾ ਤੋਂ ਥੋੜ੍ਹਾ ਜਿਹਾ ਥ੍ਰੈਟ ਮਹਿਸੂਸ ਕਰਦੇ ਆ, ਤੇ ਲੇਬਰ ਪਾਰਟੀ ਕੀ ਉਹੀ ਪਾਲਿਸੀਜ਼ ਹੈਗੀਆਂ ਜੋ ਲਿਬਰਲ ਵਾਲੇ ਰੱਖਦੇ ਆ, ਕਿ USA ਦੀ ਜੋ ਪਾਲਿਸੀਜ਼ ਹੈ, ਕਹਿ ਵੀ ਦਿੱਤਾ ਜਾਂਦਾ ਕਿ ਜਿਹੜੀ ਆਸਟ੍ਰੇਲੀਆ ਦੀ ਪਾਲਿਸੀਜ਼ ਹੈ ਉਹ USA ਦੇ ਵਿੱਚ ਬਣਦੀਆਂ। ਤੁਹਾਡੀ ਕੀ ਆਵਾਜ਼ ਹੈਗੀ ਇਸ ਮਾਮਲੇ ਦੇ ਵਿੱਚ? देखिए, आई थिंक ऑस्ट्रेलिया में इसमें दो चीज़ हैं। इंटरनेशनल रिलेशंस जो होता है ये बड़ी कॉम्प्लिकेटेड चीज़ होती है, हर कंट्री का जो एक एजेंडा होता है और वो किसी कंट्री के साथ सेम नहीं होता। हालांकि अलायंसेस होती हैं इंटरनेशनल, और फिलहाल जो है वो चाइना का जो एक्सपांशनिस्ट पॉलिसीज हैं, चाइना ने अपना कल्चर, अपनी एक्सपांशनिस्ट पॉलिसीज रिसेंटली एक्सप्रेस की है, जैसे उसकी मिलिट्री पावरफुल हुई है, साउथ चाइना सी में अगर आइलैंड बना रहे हैं वो लोग, या वो स्ट्रेटेजिक फंडिंग कर रहे हैं, जैसे पाकिस्तान में ग्वादर पोर्ट को कर दिया, या स्ट्रेट ऑफ मलाक्का में, ये सब जगह में जो, या अपने डार्विन के पास, या रिसेंटली सोलोमन आइलैंड्स जो ऑस्ट्रेलिया का नेबर है वहां पे जो उन्होंने डिफेंस पैक किया है। तो चाइना जो है वो एक्सपांड कर रहा है अपनी। हालांकि अमेरिका ने ये 50 साल में यही किया है कि एक्सपांशन किया है, अमेरिका की मिलिट्री पूरी दुनिया में पड़ी हुई है, ठीक है, लेकिन अब चाइना वही चीज कर रहा है, तो थ्रेटन हो रही है वेस्टर्न वर्ल्ड ऑर्डर।
ਠੀਕ ਹੈ। ਇੱਥੇ ਸਵਾਲ ਇਹ ਹੈਗਾ ਕਿ ਖਾਸ ਤੌਰ ਦੇ ਉੱਤੇ ਜਿੱਦਾਂ ਕਹਿ ਲਓ ਕਿ ਸਕੌਟ ਮੌਰਿਸਨ ਤਾਂ ਬਾਰ-ਬਾਰ ਕਹਿੰਦੇ ਆ ਕਿ ਮੋਦੀ ਸਾਹਿਬ ਮੇਰੇ ਖਾਸ ਫਰੈਂਡ ਹੈਗੇ ਆ, ਉਹਨਾਂ ਦੀ ਲਿਸਟ ਦੇ ਵਿੱਚ ਸ਼ਾਮਲ ਆ। ਕੀ ਚਾਈਨਾ ਦੀ ਜਗ੍ਹਾ ਲੈ ਸਕਦਾ इंडिया? देखें, अब मैं मेरा इसमें एक पर्सनल ओपिनियन है। मैं दोनों मुल्कों में गया हूँ। मैं इंडिया में तो बड़ा हुआ हूँ, इंडिया मेरा मुल्क है जहाँ पैदा हुआ हूँ मैं। चाइना में मैं गया हुआ हूँ। चाइना का जो इंफ्रास्ट्रक्चर डेवलपमेंट है, जो लॉजिस्टिक्स उन्होंने डेवलप किया है, वो इतना एफिशिएंट और इफेक्टिव है जो अभी इंडिया में नहीं हुआ है। ठीक है, इंडिया हैज ग्रोन अ लॉट, बहुत तरक्की की है इंडिया ने, प्रोग्रेस किया है, लेकिन अभी तक आप इंडिया में भी जाएं, बहुत सी चीजें इंडिया में भी चाइना से आ रही है। हालांकि हमारी पॉपुलेशन इतनी है जितनी चाइना की है। क्यों? क्योंकि चाइनीज गवर्नमेंट ने, अगर आप कोई भी जो चाइना 10-15 साल पहले गया होगा और लास्ट ईयर गया होगा, वो देखेगा कि जो हाईवेज हैं, पोर्ट्स हैं, ठीक है, आपकी जो आपकी एक्सपोर्ट सब्सिडीज हैं, वो बड़ी इफेक्टिवली वहां पे सपोर्ट की गई है। इंडिया में ये इतनी फेस से नहीं हुआ। जहां तक ऑस्ट्रेलिया का सवाल है, ऑस्ट्रेलिया चाइना पे हेविली डिपेंडेंट था, ताकि अगर ऑस्ट्रेलिया जरा भी मसल दिखाता है चाइना को, अगर डार्विन में जैसे अमेरिकन नेवी को, अमेरिकन आर्मी को बेस दिया हुआ है ऑस्ट्रेलिया ने, चाइना उससे नाराज हो गया। ऑस्ट्रेलियन गवर्नमेंट चाइना के खिलाफ कुछ बोला, थोड़ी चीजें इंटरनेशनली कोविड में उसमें तो नाराज हो गया, और उन्होंने उनको पनिशमेंट दी। कैसे दी? आयरन ओर का एक्सपोर्ट इंपोर्ट कम कर दिया। तो क्योंकि हम हेविली रिलायंट है चाइना पे। ऑस्ट्रेलिया ने 2-3 चीजें अच्छी की है, जो ये कि एक फ्री ट्रेड एग्रीमेंट साइन हुआ है इंडिया के साथ, ठीक है, जो रिसेंटली साइन हुआ है। तो लास्ट मंथ ही, आई थिंक 2 वीक पहले ही, 85% ऑफ ऑस्ट्रेलियन एक्सपोर्ट्स चाइना इंडिया में, और इंडिया से 85% इंपोर्ट्स ड्यूटी फ्री हो चुके हैं। तो हमारा ट्रेड बढ़ सकता है इंडिया से। लेकिन मेरा पर्सनल ओपिनियन ये है कि इंडिया उस लेवल पे नहीं है अभी कि वो चाइना को कंप्लीटली रिप्लेस कर दे। देखें, जहां तक कॉन्फ्लिक्ट और वॉर है, वो किसी के लिए अच्छी नहीं होगी। हो क्या रहा है अभी? जो अमेरिका है वो एक डिक्लाइनिंग सुपर पावर है, चाइना है वो एक राइजिंग सुपर पावर है। इन दोनों का टेंशन हो रहा है, और इस टेंशन के बीच में जो इनके सपोर्टर्स हैं वो एक दूसरे से लड़ रहे हैं, और ये हो रहा है हमारी आंखों के सामने, जो है वो वर्ल्ड ऑर्डर चेंज हो रहा है। और ये हिस्ट्री में पहली बार नहीं हुआ है, ये पहले भी हुआ है। ठीक है, जब गोरे हमारे पास आए थे, हम सुपर पावर थे दुनिया के। इंडिया, एक बुक है उसको कहते हैं कॉन्टोर्स ऑफ वर्ल्ड इकोनॉमी, एंगस मैडिसन ने लिखी है बुक। 3000 साल की हिस्ट्री में 2700 साल तक इंडिया वाज 25% ऑफ वर्ल्ड जीडीपी। इसका मतलब ये कि जहां $100 प्रोड्यूस होता था दुनिया में, वो $25 इंडिया में होता है। तो हम सुपर पावर थे। हमारा पावर खत्म हो गया, हम कॉलोनाइज हो गए। अब वो अमेरिका की सेंचुरी है, ये वो खत्म हो जाएगा। ये दुनिया की एक साइकिल है। तो वॉर किसी के लिए अच्छी नहीं है, लेकिन इन द मीन टाइम ये हो रहा है कि हम ऑस्ट्रेलिया देखें या इंडिया देखें, इट इज एट ऑड्स विद चाइना एट दिस मोमेंट। ਤੇ ਦੋਸਤੋ, ਟਾਈਮ ਦੀ ਥੋੜੀ ਜਿਹੀ ਸ਼ਾਰਟੇਜ ਹੈਗੀ ਆ, ਤੇ ਕੋਸ਼ਿਸ਼ ਕਰਾਂਗੇ ਕਿ ਫਿਰ ਇੱਕ ਵਾਰੀ ਇੱਕ ਹੋਰ ਪ੍ਰੋਗਰਾਮ ਲੈ ਕੇ ਆਈਏ। ਖਾਸ ਤੌਰ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਜੇ ਰਹਿੰਦੀਆਂ ਨੇ ਜਿਹੜੀਆਂ ਕਿ ਬੜੀਆਂ ਇੰਪੋਰਟੈਂਟ ਹੈਗੀਆਂ, ਤੇ ਸਾਨੂੰ ਜਿਹੜੀਆਂ ਪ੍ਰਭਾਵਿਤ ਕਰਦੀਆਂ ਨੇ। ਕੁਛ ਮਸਲੇ ਜਿਹੜੇ ਸਾਡੇ ਲੋਕਲੀ ਵੀ ਹੈਗੇ ਆ, ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਪਰ ਹੁਣ ਅਸੀਂ ਇਜਾਜ਼ਤ ਚਾਹਾਂਗੇ, ਤੇ ਤੁਸੀਂ ਸਾਨੂੰ ਸੁਝਾਅ ਵੀ ਭੇਜ ਸਕਦੇ ਹੋ ਕਿ ਕਿਹੜੇ ਮੁੱਦਿਆਂ ਦੇ ਉੱਤੇ ਹੋਰ ਗੱਲ ਕਰ ਸਕਦੇ ਹਾਂ ਆਪਾਂ। ਤੇ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਇਹ ਵੀ ਤੁਸੀਂ ਸੁਝਾਅ ਜਿਹੜਾ ਆ ਸਾਨੂੰ ਇੰਡੋਜ਼ ਟੀਵੀ ਦੇ ਚੈਨਲ ਜਰੀਏ ਤੁਸੀਂ ਸਾਨੂੰ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਤੇ ਦੋਸਤੋ, ਅੱਜ ਅਸੀਂ ਗੱਲ ਲੇਬਰ ਪਾਰਟੀ ਦੇ ਸੰਦਰਭ ਦੇ ਵਿੱਚ ਜਿਹੜੀ 21 ਮਈ 2022 ਨੂੰ ਇਲੈਕਸ਼ਨਸ ਹੋਣ ਜਾ ਰਹੀਆਂ, ਉਹਦੇ ਬਾਰੇ ਗੱਲਬਾਤ ਕੀਤੀ ਹੈ। ਤੇ ਸਾਡੇ ਨਾਲ ਬਹੁਤ ਅਨਮੋਲ ਵਿਚਾਰ ਸਰਦਾਰ ਪਨਾਮ ਸਿੰਘ ਹੇਰ ਹੋਣੀ ਤੇ ਸਾਡੇ ਜਨਾਬ ਅਲੀ ਕਾਦਰੀ ਸਾਹਿਬ, ਉਹ ਇੱਥੇ ਸਾਡੇ ਨਾਲ ਮੌਜੂਦ ਸੀਗੇ, ਤੇ ਉਹਨਾਂ ਦੇ ਨਾਲ ਰੂਬਰੂ ਆਪਾਂ ਹੋਏ ਹਾਂ। ਤੇ ਜ਼ਰੂਰ ਤੁਸੀਂ ਨਵੀਆਂ ਗੱਲਾਂ ਜਿਹੜੀਆਂ ਸਿੱਖੀਆਂ ਹੋਣਗੀਆਂ, ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੀ ਪੋਲੀਟਿਕਸ ਦੇ ਬਾਰੇ। ਤੇ ਇਹਨਾਂ ਪਾਲਿਸੀਜ਼ ਦੇ ਜ਼ਰੀਏ ਤੁਸੀਂ ਆਪਣਾ ਨੈਣਾ ਬਣਾਉਣਾ ਆ ਕਿ 21 ਮਈ 2022 ਨੂੰ ਜਿਹੜੀਆਂ ਫੈਡਰਲ ਗੌਰਮੈਂਟ ਦੀਆਂ ਇਲੈਕਸ਼ਨਸ ਹੋ ਰਹੀਆਂ, ਉਹਦੇ ਵਿੱਚ ਕਿਹੋ ਜਿਹੀ ਤੁਹਾਡੀ ਵੋਟਿੰਗ ਰਹੇਗੀ। ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਵੋਟਿੰਗ ਦੇ ਵਿੱਚ ਹਿੱਸਾ ਲਓਗੇ ਤੇ ਇੱਕ ਸਮਰੱਥ, ਤੰਦਰੁਸਤ ਜਿਹੜੀ ਗੌਰਮੈਂਟ ਆ ਬਣਾਓਗੇ, ਤੇ ਡੈਮੋਕ੍ਰੇਸੀ ਨੂੰ ਹੋਰ ਵੀ ਸਟਰੋਂਗ ਕਰੋਗੇ। ਹੁਣ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ।